अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो एस अहमद पंजाबी ते आ जरा माइक मेरे सामने पिया था नजर आ रहा आ जनाब बहुत सारे लोग कमेंट करके मैंने कह रहे थे कि भी आवाज ठीक नहीं आ रही आवाज ठीक नहीं आ रही ਉਹ ਮੈਂ ਕਦੀ ਇੱਕ ਮਾਈਕ ਬਦਲ ਦੂਜਾ ਬਦਲ ਤੀਜਾ ਬਦਲ ਉਹ ਕੋ ਕੰਮ ਜਿਹੜਾ ਨਾ ਕੋਈ ਮੇਰਾ ਹਰ ਠੀਕ ਹੋਇਆ ਨਹੀਂ ਤੇ ਉਹ ਹੁਣ ਮੈਂ ਆ ਜਿਹੜਾ ਸਪੈਸ਼ਲ ਜਿਹਾ ਮਾਈਕ ਲਿਆ ਇੱਕ ਤੇ ਮੈਨੂੰ ਉਮੀਦ ਆ ਕਿ ਆਵਾਜ਼ ਤੁਹਾਨੂੰ ਜਿਹੜੀ ਨਾ ਉਹ ਹੁਣ ਠੀਕ ਆ ਰਹੀ ਹੋਣੀ ਆ ਜੇ ਠੀਕ ਆ ਰਹੀ ਆ ਤੇ ਆ ਜਿਹੜਾ ਮਾਈਕ ਮੇਰੇ ਸਾਹਮਣੇ ਪਿਆ ਆ ਤੁਹਾਨੂੰ ਬਰਦਾਸ਼ਤ ਕਰਨਾ ਪੈਣਾ ਤੇ ਮੈਨੂੰ ਵੀ ਤਾਂ ਕਿ ਆਵਾਜ਼ ਜਿਹੜੀ ਆ ਉਹ ਠੀਕ ਜਾਂਦੀ ਰਹੇ ਤਾਂ ਹੁਣ ਤੁਸੀਂ ਦੱਸਣਾ ਕਿ ਵੀ ਆਵਾਜ਼ ਹੁਣ ਮੇਰਾ ਮਤਲਬ ਹੈ ਕਿ ਕੰਨ ਪਾੜ ਪ੍ਰੋਗਰਾਮ ਆ ਹਾਂ ਕਿ ਕੋਈ ਹੋਰ ਪ੍ਰੋਗਰਾਮ ਐ ਹੁਣ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਦੱਸਣਾ ਕਿ ਵੀ ਕਿੱਦਾਂ ਹਿਸਾਬ ਆ ਚਲੋ ਜੀ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਖਬਰ ਦਿਆਂ ਅੱਜ ਕਿ ਟਰੰਪ ਨੇ ਜਿਹੜਾ ਸਾਡੇ ਨਾਲ ਧੋਖਾ ਕੀਤਾ ਉਹ ਦੱਸੋ ਕੀਤਾ ਕੱਲ ਮੈਂ ਜਿਹੜਾ ਵੀਲੌਗ ਕੀਤਾ ਉਹਦੇ 'ਚ ਮੈਂ ਦੱਸਿਆ ਕਿ ਵੀ ਆ ਕੰਪਨੀ ਜਿਹੜੀ ਆ ਉਹਨੇ ਆ 3-4 ਸਾਫੀਆਂ ਨੂੰ ਜਿਹੜੀ ਨਾ ਉਹ ਸਜ਼ਾ ਦੇ ਦਿੱਤੀ ਆ ਉਮਰ ਕੈਦ ਦੀ ਉਹ ਵੀ 2 ਵਾਰੀ ਉਹਦੇ ਕੋਈ ਨਾਮ ਮਿਸ ਹੋ ਗਏ ਮੇਰੇ ਕੋਲ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਉਹਦੇ 'ਚ ਉਹ ਕਾਬਿਲ ਇhtਰਾਮ ਸਾਡੇ ਸ਼ਹੀਨ ਸਹਿਬਾਈ ਸਾਹਿਬ ਬਈ ਉਹਨਾਂ ਨੂੰ ਵੀ ਉਮਰ ਕੈਦ ਦੀ ਸਜ਼ਾ 2 ਵਾਰੀ ਦੇ ਦਿੱਤੀ ਅੰਦਾਜ਼ਾ ਕਰੋ ਯਾਰ ਹੁਣ ਬੰਦਾ ਸੋਚ ਵੀ ਨਹੀਂ ਸਕਦਾ ਕਿ ਯਾਰ ਬਜ਼ੁਰਗ ਆਦਮੀ ਨੇ ਔਰ ਆਪਣਾ ਹੈ ਵੀ ਨਹੀਂ ਪਾਕਿਸਤਾਨ ਦੇ ਵਿੱਚ ਤਾਂ ਕੋਈ ਵੀ ਨਹੀਂ ਹੈ ਜਿਹਨੂੰ ਸਜ਼ਾ ਦਿੱਤੀ ਨਾ ਉਹਨਾਂ ਦਾ ਕੋਈ ਵਕੀਲ ਨਾ ਉਹਨਾਂ ਦੀ ਇੱਕ ਗੱਲ ਸੁਣੀ ਗਈ ਹੈ ਹਾਂ ਤੇ ਉਹਦੇ ਬਾਅਦ ਉਹ ਆਪਣਾ ਮਹਿੰਦੀ ਸਾਹਿਬ ਆਪਣਾ ਕੈਨੇਡਾ ਵਾਲੇ ਉਹਨਾਂ ਨੂੰ ਵੀ ਦਿੱਤੀ ਗਈ ਹੈ ਸਜ਼ਾ ਹਾਂ ਬਾਬਾ ਜੀ ਕਹਿੰਦੇ ਉਹਨਾਂ ਨੂੰ ਤਾਂ ਠੀਕ ਦਿੱਤੀ ਗਈ ਮੈਂ ਕਿਹਾ ਉਹ ਕਿਉਂ ਨਹੀਂ ਬਾਬਾ ਜੀ ਕਹਿੰਦੇ ਕਿਉਂਕਿ ਉਹ ਆਵਾਮ ਦੇ ਦਿਲ ਦੀ ਗੱਲ ਕਰਦੇ ਨੇ ਹਾਂ ਮਹਿੰਦੀ ਸਾਹਿਬ ਜਿਹੜੇ ਨੇ ਉਹੀ ਗੱਲ ਕਰਦੇ ਜਿਹੜੇ ਆਵਾਮ ਦੇ ਦਿਲ ਦੇ ਕਰੀਬ ਮੈਂ ਕਿਹਾ ਬਾਬਾ ਜੀ ਉਹ ਕਿਹੜੀ ਗੱਲ ਕਰਦੇ ਬਾਬਾ ਜੀ ਕਹਿੰਦੇ ਕਿ ਵੀ ਇਹਨੂੰ ਵੀ ਲਟਕਾਓ ਉਹਨੂੰ ਵੀ ਲਟਕਾਓ ਫਲਾਣੇ ਨੂੰ ਵੀ ਲਟਕਾਓ ਟੰਗ ਦੇ ਸਾਰੇ ਜਿਹੜੇ ਵੀ ਹਰਾਮ ਜਿਆਦਾ ਜਿਹੜੇ ਮੇਰਾ ਮਤਲਬ ਹੈ ਕਿ ਏਦਾਂ ਦਾ ਕੋਈ ਸਿਸਟਮ ਆ ਤੇ ਉਹ ਆਵਾਮ ਦੇ ਦਿਲ ਦੇ ਕਰੀਬ ਆਏ ਗੱਲ ਤਾਂ ਕਰਕੇ ਉਹਨਾਂ ਨੂੰ ਵੀ ਸੁਣਾਈ ਗਈ ਹਾਂ ਤੇ ਮੈਂ ਕਿਹਾ ਜ਼ਿਕਰ ਕਰਦੇ ਆ ਤੇ ਉਹ ਕੱਲ ਕਮੈਂਟ ਵੀ ਜਿਹੜਾ ਨਾ ਅਜੀਬ ਜਿਹਾ ਮੈਂ ਗੱਲ ਕਰ ਰਿਹਾ ਸੀ ਕਿ ਵੀ ਇਹਨਾਂ ਦੀ ਤਨਕੀਦ ਕਰਨੀ ਚਾਹੀਦੀ ਆ ਦਿਲ ਖੋਲ ਕੇ ਤਾਂ ਮੈਂ ਕਿਹਾ ਯਾਰ ਉਹ ਆਪਣਾ ਜਿਹੜਾ ਨਾ ਗੰਦੀਆਂ ਗਾਲਾਂ ਬੰਦ ਨਹੀਂ ਕਰਨੇ ਚਾਹੀਦੇ ਕੁਝ ਲੋਕ ਕੱਢ ਰਿਹਾ ਕਿ ਉਹ ਆ ਕਮੈਂਟ ਦੇਖੋ ਆ ਕੀ ਹੱਸ ਰਿਹਾ ਮੇਰੇ ਤੇ ਕੋਈ ਘਰੇ ਮੈਂ ਭਾਈ ਆ ਗਾਲੀਆਂ ਨਾ ਕੱਢਣ ਵਾਲਾ ਜਿਹੜਾ ਆਹ ਗੱਲ ਤੁਸੀਂ ਕਰ ਰਹੇ ਹੋ ਔਰ ਹੱਸ ਰਹੇ ਯਾਰ ਮੈਂ ਕੀ ਮੇਰਾ ਮਤਲਬ ਹੈ ਮੇਰੇ ਮੂੰਹ ਤੁਸੀਂ ਗੱਲ ਸੁਣੀ ਅੱਜ ਤੱਕ ਅੱਲਾਹ ਮਾਫ ਕਰੇ ਯਾਰ ਮੈਂ ਗੰਦੀਆਂ ਗਾਲਾਂ ਦੀ ਗੱਲ ਕਰ ਰਿਹਾ ਯਾਰ ਛੋਟੀਆਂ ਮੋਟੀਆਂ ਨਹੀਂ ਆਪਣਾ ਬੇਗੈਰਤ ਬੇਸ਼ਰਮ ਦਗਰਦੱਲਾ ਹਾਂ ਤਾਂ ਬਾਬਾ ਜੀ ਕਰਦੇ ਆ ਮੈਂ ਤਾਂ ਤੁਹਾਨੂੰ ਦੱਸਦਾ ਵਾਂ ਕਿ ਵੀ ਬਾਬਾ ਜੀ ਕਹਿ ਰਹੇ ਆ ਕਿ ਵੀ ਜਿੰਨੇ ਵੀ ਬੇਗੈਰਤ ਬੇਸ਼ਰਮ ਦਗਰਦੱਲੇ ਇਹ ਸਾਰੇ ਦੇ ਸਾਰੇ ਬਾਬਾ ਜੀ ਕਹਿ ਰਹੇ ਮੈਂ ਨਹੀਂ ਕਹਿੰਦਾ ਭਾਈ ਮੈਂ ਅੱਜ ਤੱਕ ਕੋਈ ਗਾਲ ਨਹੀਂ ਔਰ ਖਾਸ ਬਾਬਾ ਜੀ ਵੀ ਇਦਾਂ ਦੀ ਲਾਨਤ ਮਲਾਮਤ ਵਾਲੀਆਂ ਗਾਲਾਂ ਕੱਢਦੇ ਆ ਅੱਲਾਹ ਮਾਫ ਕਰੇ ਯਾਰ ਉਹ ਮਾਮਾ ਭੈਣਾਂ ਦੀਆਂ ਗਾਲਾਂ ਕਦੇ ਸੁਣੀਆਂ ਕਦੇ ਇੱਥੇ ਅੱਲਾਹ ਮਾਫ ਕਦੇ ਹੋ ਹੀ ਨਹੀਂ ਸਕਦਾ ਕਦੇ ਇਦਾਂ ਦਾ ਗੱਲ ਐਵੇਂ ਹੱਸੀ ਜਾਂਦੇ ਯਾਰ ਪਤਾ ਨਹੀਂ ਕੀ ਸਮਝਦੇ ਆ ਕਿ ਇੱਥੇ ਕੀ ਮੇਰਾ ਤੈਨੂੰ ਗਾਲੀ ਹੁੰਦਾ ਕੰਮ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਹਾਂ ਉਹਦੇ ਬਾਅਦ ਇੱਕ ਹੋਰ ਕਮੈਂਟ ਜਿਹੜਾ ਉਹ ਬਈ ਮੈਨੂੰ ਬੜਾ ਪਸੰਦ ਆਇਆ ਹਾਂ ਮੈਨੂੰ ਉਮੀਦ ਹੈ ਕਿ ਉਹਨਾਂ ਨੂੰ ਵੀ ਪਸੰਦ ਆਊਗਾ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੁੰਡਾ ਦੇਖੋ ਕਹੀ ਜਾ ਰਿਹਾ ਬੰਦਾ ਕਿ ਬਈ ਦੇਖੋ ਇਸ ਸਮੇਂ ਦੇ ਜਿਹੜੇ ਨਾ ਸਬਸਕ੍ਰਾਈਬਰ ਕਿੰਨੇ ਘੱਟ ਇਹਦੇ ਤਾਂ ਬਹੁਤ ਜ਼ਿਆਦਾ ਹੁਣ ਤੱਕ ਤਾਂ ਮਿਲੀਅਨ ਹੋ ਜਾਣੇ ਚਾਹੀਦੇ ਸੀਗੇ ਉਹ ਭਾਈ ਹੋ ਤਾਂ ਜਾਣੇ ਚਾਹੀਦੇ ਸੀਗੇ ਪਰ ਕੀ ਕਰੀਏ ਲੋਕੀ ਜਿਹੜੇ ਨਾ ਬਹੁਤ ਕੰਜੂਸ ਨੇ ਮੁਫਤ ਦਾ ਸਬਸਕ੍ਰਾਈਬ ਵੀ ਨਹੀਂ ਕਰਦੇ ਅੰਦਾਜ਼ਾ ਕਰੋ ਹੁਣ ਦੇਖ ਲਓ ਤੁਸੀਂ ਕੀ ਹਿਸਾਬ ਕਿਤਾਬ ਕਰਨਾ ਬਹਰਾਲ ਇਹ ਬਹੁਤ ਸ਼ੁਕਰੀਆ ਅੱਜ ਇਹਨਾਂ ਨੇ ਕਮੈਂਟ ਕੀਤਾ ਇਹਨਾਂ ਨੂੰ ਅਹਿਸਾਸ ਹੋਇਆ ਕਿ ਵਾਕਈ ਆ ਤਾਂ ਕੰਮ ਬਹੁਤ ਹੀ ਥੱਲੇ ਲੱਗਿਆ ਪਿਆ ਚੈਨਲ ਵੀ ਵੈਸੇ ਥੱਲੇ ਲੱਗਿਆ ਪਿਆ ਹੁਣ ਕਰ ਲਓ ਜਿਹੜਾ ਕਰਨਾ ਤੇ ਉਹਦੇ ਬਾਅਦ ਜਨਾਬ ਜਿਹੜੀ ਗੱਲ ਆ ਉਹ ਜਨਾਬ ਆਪਣਾ ਜਿਹੜਾ ਟਰੰਪ ਹਾਂਜੀ ਟਰੰਪ ਐਡਾ ਵੱਡਾ ਬੇਗੈਰਤ ਬੇਸ਼ਰਮ ਔਰ ਐਡਾ ਵੱਡਾ ਕੰਜਰ ਸਾਬਤ ਹੋਇਆ ਲੈ ਰੱਬ ਦਾ ਉਹ ਬੰਦਾ ਵਾ ਜਿਹੜਾ ਕਹਿ ਕੇ ਆਇਆ ਸੀਗਾ ਜਿਹਨੇ ਵੋਟ ਲਏ ਸੀਗੇ ਕਿ ਜਨਾਬੇ ਅਲੀ ਮੈਂ ਸਾਰੀਆਂ ਜੰਗਾਂ ਖਤਮ ਕਰਾਉਣ ਆਇਆ ਵਾਂ ਮੈਨੂੰ ਵੋਟ ਦਿਓ ਮੈਂ ਜੰਗਾਂ ਖਤਮ ਕਰਾਵਾਂਗਾ ਫੋਕਸ ਅਮਰੀਕਾ ਹੋਏਗਾ ਅਮਰੀਕਾ ਦੇ ਲੋਕ ਹੋਣਗੇ ਪੂਰੀ ਦੁਨੀਆ ਜਮਹੂਰੀਅਤ ਹੋਏਗੀ ਜਮਹੂਰੀਅਤ ਦਾ ਚੈਂਪੀਅਨ ਬਣ ਕੇ ਆਇਆ ਔਰ ਐਸਾ ਬੇਗੈਰਤ ਬੇਸ਼ਰਮ ਆਦਮੀ ਜਿਹਨੇ ਧੋਖਾ ਦਿੱਤਾ ਬਈ ਸਾਰੀ ਦੁਨੀਆ ਨੇ ਵੀ ਧੋਖਾ ਦਿੱਤਾ ਤੇ ਆਪਣੀ ਆਵਾਮ ਜਿਹੜੀ ਅਮਰੀਕਾ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਦਿੱਤਾ ਉਹਨੂੰ ਵੀ ਧੋਖਾ ਦਿੱਤਾ ਹਰ ਦੂਜੇ ਮਹੀਨੇ ਜਿਹੜਾ ਨਾ ਜੰਗ ਲਵਾਈ ਕਰ ਦਿੱਤਾ ਹੁਣ ਵੈਨਜ਼ੂਏਲਾ 'ਚ ਜਾ ਕੇ ਹਮਲਾ ਕਰ ਦਿੱਤਾ ਉਹ ਜਾ ਕੇ ਉਹਨਾਂ ਦਾ ਸਦਰ ਬੁੱਢੀ ਸਮੇਤ ਚੁੱਕ ਲੈ ਗਏ ਯਾਰ ਕਿਹੜੀ ਗੱਲ ਹੈ ਯਾਰ ਬਦਮਾਸ਼ੀ ਹੈ ਕੋਈ ਯਾਰ
ਆਹ ਕੀ ਗੱਲ ਹੋਈ ਬਈ, ਤੁਸੀਂ ਸਾਡੀ ਗੱਲ ਨਹੀਂ ਮੰਨਦੇ। ਅਸੀਂ ਤਾਂ ਸੀ ਉਹ ਰਾਤੀ ਉੱਥੇ ਉਹਨਾਂ ਨੇ ਠੋਕੇ ਕੰਮ ਤੇ ਉੱਤੇ ਥੱਲੇ ਰੱਖ ਕੇ, ਤੇ ਮੇਰਾ ਮਤਲਬ ਕਿ ਮਜ਼ਾਇਲ ਮਜ਼ੂਲ, ਤੇ ਸਵੇਰੇ ਜਾ ਕੇ ਉਹ ਸਦਾਰਤੀ ਮਹਿਲ ਤੇ ਕਬਜ਼ਾ ਕੀਤਾ। ਸਦਰ ਚੁੱਕਿਆ, ਉਹਦੀ ਬੁੱਢੀ ਵੀ ਚੁੱਕ ਲਿਆ। ਬਾਬੇ ਕਹਿੰਦੇ ਚਲੋ ਸਦਰ ਤੇ ਚੁੱਕਿਆ, ਸਮਝ ਆਉਂਦੀ ਹੈ, ਬੁੱਢੀ ਕੋ ਲੈ ਗਿਆ ਚੁੱਕ ਕੇ। ਮੈਂ ਹੋ ਸਕਦਾ ਟਰੰਪ ਨੂੰ ਪਸੰਦ ਹੈ ਕਿ ਵੀ ਦੋਨੋਂ ਨਹੀਂ ਚੁੱਕਣਾ। ਹਾਂ, ਤੇ ਦੋਵਾਂ ਨੂੰ ਚੁੱਕੋ ਤਾਂ ਕਿ ਸਬਕ ਸਿਖਾਇਆ ਜਾਏ ਕਿ ਭਈ ਦੇਖੋ ਕਿ ਰਜੀਮ ਚੇਂਜ, ਬਗੈਰਤੀ ਬੇਸ਼ਰਮੀਆਂ, ਦੇਖ ਲਓ ਅੱਜ ਪਾਕਿਸਤਾਨ ਦੇ ਵਿੱਚ ਵੀ ਸਾਨੂੰ ਸਮਝ ਆਉਂਦੀ ਆ ਕਿ ਭਈ ਅੱਜ ਜੋ ਕੁਛ ਹੋਇਆ, ਔਰ ਅੱਜ ਇਮਰਾਨ ਖਾਨ ਵੀ ਅੰਦਰ, ਉਹਦੀ ਬੇਗਮ ਵੀ ਅੰਦਰ, ਦੇਖੋ ਦੋਨਾਂ ਨੂੰ ਬੇਗੁਨਾਹ ਤੌਰ ਤੇ ਜੇਲ੍ਹ 'ਚ ਰੱਖਿਆ ਹੋਇਆ। ਔਰ ਸਾਰੀ ਕਿੱਦਾਂ ਰਜੀਮ ਚੇਂਜ ਕਰਵਾਈ ਉਹਨਾਂ ਨੇ, ਕਿੱਦਾਂ ਸਾਰਾ ਰਜੀਮ ਚੇਂਜ ਦਾ ਸਿਸਟਮ ਆ। ਉੱਥੇ ਵੈਨਜ਼ੂਏਲਾ ਦੇ ਵਿੱਚ ਵੀ ਜਿਹੜਾ ਨਾ ਹੁਣ ਰਜੀਮ ਚੇਂਜ ਹੋ ਰਹੀ ਆ, ਔਰ ਰਜੀਮ ਚੇਂਜ ਕਰਕੇ ਜਨਾਬ ਉੱਥੇ ਆਪਣਾ ਪੱਪਟ ਲਿਆ ਕੇ ਬਿਠਾ ਦੇਣਗੇ ਜਿੱਦਾਂ ਇੱਥੇ ਬਿਠਾਇਆ ਹੋਇਆ। ਬਾਬਾ ਜੀ ਕਹਿੰਦੇ ਇੱਥੇ ਕੌਣ ਬਿਠਾਇਆ ਹੋਇਆ? ਮੈਂ ਕਿਹਾ ਬਾਬਾ ਜੀ ਪਾਕਿਸਤਾਨ ਜਿਹੜਾ ਪੱਪਟ ਬਿਠਾਇਆ। ਬਾਬਾ ਜੀ ਕਹਿੰਦੇ ਸ਼ਹਿਬਾਜ਼ ਸ਼ਰੀਫ। ਮੈਂ ਕਿਹਾ ਨਹੀਂ, ਉਸ ਤੋਂ ਵੱਡਾ। ਸ਼ਹਿਬਾਜ਼ ਸ਼ਰੀਫ ਕੀ ਪੱਪਟ ਆ? ਹਾਂ, ਸ਼ਹਿਬਾਜ਼ ਸ਼ਰੀਫ ਉਹਦਾ ਪੱਪਟ ਆ ਜਿਹਨੂੰ ਇੱਥੇ ਲਿਆ ਕੇ ਬਿਠਾਇਆ ਹੋਇਆ, ਜਿਹਦੇ ਹੱਥ ਸਾਰੀ ਤਾਕਤ ਦਿੱਤੀ ਹੋਈ ਆ। ਹਾਂ, ਕਬਜ਼ਾ ਗਰੁੱਪ, ਕਬਜ਼ਾ ਮਾਫੀਆ ਜਿਹੜਾ, ਉਹ ਦੇਖੋ ਕੋਈ ਨਹੀਂ ਡਰ ਸਕੇ। ਉਹ ਜਨਾਬ ਜਿੱਥੇ ਚਾਹੁੰਦੇ ਆ ਦੰਦਨਾਉਂਦੇ ਫਿਰਦੇ ਆ, ਜਿੱਥੇ ਚਾਹੁੰਦੇ ਆ ਹਮਲਾ ਕਰਦੇ ਫਿਰਦੇ, ਉੱਥੇ ਵੀ ਹਮਲਾ। ਔਰ ਆਪਣਾ ਜਿਹੜੀ ਗਜ਼ਾ 'ਚ ਜੰਗ ਜਿਹੜੀ ਸੀਗੀ ਉਹ ਖਤਮ ਕਰਾਉਣੀ ਸੀਗੀ, ਉਹ ਕਾਹਦੀ, ਉਹ ਸਾਰਾ ਚੁੱਕ ਕੇ ਉਹਨਾਂ ਨੇ ਦੇ ਦਿੱਤਾ। ਅੰਦਾਜ਼ਾ ਕਰੋ, ਉਤੋਂ ਜਿਹੜੇ ਮੁਆਹਦੇ ਕਰ ਰਹੇ ਆ ਸਾਰੇ ਮੁਸਲਿਮ ਮਮਾਲਿਕ, ਉਹਨਾਂ ਦੀਆਂ ਫੌਜਾਂ ਜਾ ਕੇ ਉੱਥੇ ਤੇ ਉਹ ਜਿਹੜਾ ਨਾ ਉਹਨੂੰ ਪਲੇਟ 'ਚ ਰੱਖ ਕੇ ਦੇਣਗੀਆਂ ਨਿਤਨ ਹਰਾਮਜ਼ਾਦੇ ਨੂੰ ਕਿ ਆ ਫੜੋ, ਟਰੰਪ ਦੀ ਮਿਹਰਬਾਨੀ ਆ ਕਿ ਇਹਨੇ ਸਾਨੂੰ ਵੀ ਡਾਲਰ ਦਿੱਤੇ ਤੇ ਤੁਹਾਨੂੰ ਆ ਸਾਰੀ ਜਗ੍ਹਾ ਦਿੱਤੀ ਜਿਹੜੀ ਨਾ ਇੱਥੋਂ ਬਿਲਕੁਲ ਸਫਾਇਆ ਕਰਤਾ। ਔਰ ਇਹ ਅੱਲਾ ਦੀ ਫੌਜ ਕਰੇਗੀ ਜਾ ਕੇ, ਅੱਲਾ ਮਾਫ करे, ਅੱਲਾ ਦੀ ਫੌਜ ਤਾਂ ਹਰगिज नहीं ਆ। ਹਾਂ, ਲੇਕਿਨ ਆ ਕੇ ਕਹਿੰਦੇ ਆਪਣੇ ਆਪ ਨੂੰ ਆਹੀ ਆ। ਔਰ ਅੱਲਾ ਦੀ ਫੌਜ ਜਾ ਕੇ ਉੱਥੇ ਨਿਤਨ ਯਹੂਦੀ ਜਿਹੜੀ ਹੈ ਨਾ ਉਹ ਆਪਣਾ ਖਿਦਮਤ ਕਰੇਗੀ, ਖਿਦਮਤ ਸਰ ਅੰਜਾਮ ਦੇਗੀ। ਔਰ ਜਨਾਬ ਉਹ ਜਿਹੜੇ ਵਿਚਾਰੇ ਉੱਥੇ ਥੋੜੀ ਬਹੁਤ ਰੈਜ਼ਿਸਟੈਂਸ ਆ ਉਹਨੂੰ ਵੀ ਖਤਮ ਕਰਕੇ ਤਾਂ ਇਹ ਸ਼ੈਤਾਨ ਦੇ ਹੱਥ ਮਜ਼ਬੂਤ ਕਰਨਗੇ। ਅੰਦਾਜ਼ਾ ਕਰੋ ਗੱਲ ਹੋ ਰਹੀ ਹੈ। ਕੋਈ ਇੱਥੇ ਖੜਾ ਹੋਣ ਵਾਲਾ ਨਹੀਂਗਾ ਕਿ ਕੋਈ ਕਹਿ ਦੇ ਸਿਵਾਏ ਈਰਾਨ ਦੇ। ਈਰਾਨ ਅੱਜ ਵੀ ਦੇਖੋ ਉਹਨਾਂ ਦੇ ਆਇਆ ਵਾ ਜਨਾਬ ਬਿਆਨ ਕਿ ਵੀ ਅਸੀਂ ਲੜਾਂਗੇ ਆਖਰ ਤੱਕ। ਉਹ ਜਿਹੜਾ ਇਮਰਾਨ ਖਾਨ ਨੇ ਨਹੀਂ ਕੀਤਾ ਸੀ ਉੱਥੇ ਯੂਨਾਈਟਿਡ ਨੇਸ਼ਨ ਦੇ ਵਿੱਚ ਖੜਾ ਹੋ ਕੇ ਕਿ ਬਈ ਮੇਰਾ ਸਾਡਾ ਈਮਾਨ ਲਾ ਇਲਾਹਾ ਇल्लल्लाह, ਅਸੀਂ ਤਾਂ ਲੜਾਂਗੇ ਐਂਡ ਤੱਕ। ਉਹੋ ਜਿਹਾ ਕੋਈ ਹੈ ਨਹੀਂ ਪਾਕਿਸਤਾਨ 'ਚ ਗੈਰਤਮੰਦ। ਇਹ ਸਾਰੇ ਬੇਗੈਰਤ ਬੇਸ਼ਰਮ ਇੱਥੇ ਇਕੱਠੇ ਹੋਏ ਨੇ, ਟਰੰਪ ਦੇ ਗੁਲਾਮ ਇਕੱਠੇ ਹੋਏ ਨੇ। ਉਹਦੇ ਬਾਅਦ ਸਾਨੂੰ ਈਰਾਨ ਨਜ਼ਰ ਆਉਂਦਾ ਜਿਹੜਾ ਥੋੜਾ ਜਿਹਾ ਖੜਾ ਵਾ। ਲੇਕਿਨ ਆ ਕੇ ਉਹਨੇ ਤਬਾਹੀ ਮਚਾਤੀ, ਉਹਨੇ ਬੇੜਾ ਗਰਕ ਕਰ ਦਿੱਤਾ। ਸਾਨੂੰ ਵੀ ਬੜੀ ਹੋਪ ਸੀਗੀ ਕਿ ਵੀ ਇਹ ਟਰੰਪ ਆਊਗਾ, ਟਰੰਪ ਆ ਕੇ ਜਿਹੜਾ ਨਾ ਉਹ ਜਮਹੂਰੀਅਤ ਬਹਾਲ ਕਰੂਗਾ, ਕਾਖੇ ਸਵਾ ਮਿੱਟੀ ਕਰੂਗਾ ਜਮਹੂਰੀਅਤ ਬਹਾਲ। ਉਹਨੇ ਆ ਕੇ ਜਨਾਬ ਉਹ ਸਭ ਬੇੜੇ ਹੀ ਗਰਕ ਕਰ ਦਿੱਤੇ। ਉਹਨੇ ਸਿਰਫ ਜੋ ਨਾਰੇ ਲਾ ਰਿਹਾ ਸੀਗਾ ਉਹ ਪਹਿਲੇ ਉਹ ਸਿਰਫ ਵੋਟ ਲੈਣ ਲਈ ਸੀਗੇ, ਤੇ ਜਾਂ ਇਹ ਜਿਹੜੀ ਰਜੀਮ ਪਾਕਿਸਤਾਨ 'ਚ ਇਹਨੂੰ ਡਰਾਉਣ ਵਾਸਤੇ ਸੀ। ਹੁਣ ਇਹ ਰਜੀਮ ਜਿਹੜੀ ਆ ਇਹ ਦੇਖੋ ਕਹਿ ਰਹੀ ਹੋਣੀ ਆ, ਦੇਖੋ ਜੀ ਅਸੀਂ ਹੁਣ ਅਗਰ ਟਰੰਪ ਦੇ ਹੱਥ 'ਚ ਬੈਠ ਨਾ ਕਰੀਏ ਅਸੀਂ ਤੇ ਆ ਦੇਖੋ ਵੈਨਜ਼ੂਏਲਾ ਦਾ ਕੀ ਹਾਲ ਆ ਗਿਆ, ਤੇ ਚੜ ਜਾਂਦੇ। ਉਹ ਭਾਈ ਵੈਨਜ਼ੂਏਲਾ ਕੋ ਆਪਣਾ ਕੋਈ ਬੰਬਾ ਵੱਡਾ ਨਹੀਂ, ਕੱਖ ਨਹੀਂ ਇਹਦੇ ਕੋਲ ਹੈ। ਤੇ ਜਿਹੜਾ ਫੇਰ ਵੀ ਡਟ ਗਿਆ ਖੜਾ, ਰੈਜ਼ਿਸਟੈਂਸ ਇਹ ਖਤਮ ਤੇ ਨਹੀਂ ਹੋਈ ਜੰਗ। ਤੇ ਕੁੱਦੇ ਨੇ ਜੰਗ ਦੇ ਵਿੱਚ, ਔਰ ਇਹਨਾਂ ਦੀ ਤਾਰੀਖ ਜਦੋਂ ਜੰਗ 'ਚ ਗਏ ਏਦਾਂ ਹੀ ਗਏ ਦੰਦਨਾਉਂਦੇ ਹੋਏ ਬੰਬ ਫਾੜਦੇ ਹੋਏ ਜਨਾਬ। ਜਾ ਕੇ ਉੱਥੇ ਇਹਨਾਂ ਨੇ ਕਬਜ਼ੇ ਕੀਤੇ, ਇਹਨਾਂ ਨੇ ਨਾਰੇ ਮਾਰੇ ਕਿ ਲੋ ਜੀ ਅਸੀਂ ਜਨਾਬ ਬਿਲਕੁਲ ਜਿਹੜਾ ਨਾ ਪੂਰਾ ਕਬਜ਼ਾ ਕਰ ਲਿਆ। ਫਿਰ ਉਹਦੇ ਬਾਅਦ ਜਿਹੜੀ ਇਹਨਾਂ ਦੀ ਢੋਲਕੀ ਵੱਜਦੀ ਹੈ, ਉਹ ਅਸੀਂ ਅਫਗਾਨਿਸਤਾਨ 'ਚ ਦੇਖੀ ਹੈ। ਕਿੱਦਾਂ ਇਹਨਾਂ ਦਾ ਬੇੜਾ ਗਰਕ ਹੋਇਆ, ਕਿੰਨੇ ਸਾਲ ਲੱਗੇ ਰਹੇ। ਇਹ ਸਾਰੇ ਇਹਨਾਂ ਦੀ ਢੋਲਕੀ ਵੱਜਦੀ ਰਹੀ ਉੱਤੇ, ਤੇ ਐਂਡ 'ਚ ਸਾਰਾ ਕੁਝ ਛੱਡ ਕੇ ਦੌੜੇ। ਔਰ ਹੁਣ ਆ ਕੇ ਇਹਨਾਂ ਨੂੰ ਇਹ ਵੀ ਤਾਂ ਸੀਗਾ ਨਾ, ਇਹਨਾਂ ਨੂੰ ਕਹਿ ਰਹੇ ਸੀਗੇ ਕਿ ਬਈ ਉਹ ਜਿਹੜਾ ਅਸਲਾ ਆਪਣਾ ਨੈਟੋ ਵਾਲੇ ਜਿਹੜੇ ਅਸੀਂ ਛੱਡ ਗਏ ਉੱਥੇ ਜਿਹੜਾ ਨਾ ਆਪਣਾ ਉਹਨਾਂ ਦੇ ਹੱਥੇ ਲੱਗ ਗਿਆ, ਉਹ ਵਾਪਸ ਲਿਆਓ ਤੇ ਸਾਨੂੰ 에ਅਰਬੇਸ ਵੀ ਦਿਲਾਓ। ਇੱਥੋਂ ਫੀਲਡ ਮਾਰਸ਼ਲ ਸਾਹਿਬ ਵੀ ਕਹਿੰਦੇ ਸੀ ਗੱਲ ਹੀ ਕੋਈ ਨਹੀਂ ਜਨਾਬ, ਅਸੀਂ ਜਾਵਾਂਗੇ ਇੰਝ ਕਰਕੇ ਸਾਰਾ ਚੁੱਕ ਕੇ ਲਿਆ ਕੇ ਤੁਹਾਨੂੰ ਦੇ ਦਿਆਂਗੇ। ਦੇਖੋ ਲੱਗੋ ਫੜ ਲਓ, ਦਿੰਦੇ ਨੇ ਲਿਆ ਕੇ ਤੁਹਾਨੂੰ। ਐਨੀਵੇ ਸਾਰਾ ਸਿਸਟਮ ਚੱਲਿਆ, ਸਿਨੈਰੀਓ ਚੱਲਿਆ। ਤੇ ਉਹਦੇ ਬਾਅਦ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਪਤਾ, ਉਹ ਹੁਣ ਕਿਹਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਉਹ ਕੋਈ ਆਪਣਾ ਮਿਲ ਬੈਠੋ ਤੇ ਮਿਲ ਬੈਠ ਕੇ ਤੇ ਆਪਣਾ ਉਹ ਪੁਰਾਣਾ ਕੰਮ ਸ਼ੁਰੂ ਕਰੋ ਜਿਹੜਾ ਪਹਿਲੇ ਸੀਗਾ, ਜਿਹੜਾ ਪੇਪਰ ਪਾਰਟੀ ਨੂਨ ਲੀਗ ਕਰਦੀ ਸੀਗੀ, ਉਹਦੇ ਹੀ ਚੱਲ ਸਕਦਾ ਵਾ ਕੰਮ। ਆ ਕੇ ਮਿਲ ਕੇ ਬੈਠੇ ਇਮਰਾਨ ਖਾਨ ਵੀ ਇਹ ਸਾਰੇ ਚੋਰਾਂ ਲੁਟੇਰਿਆਂ ਦੇ ਨਾਲ, ਤੇ ਇਦਾਂ ਹੀ ਕੰਮ ਲੈ ਕੇ ਚੱਲੇ ਜਿੱਦਾਂ ਮੁਲਕ ਨੂੰ ਉਹ ਖਾ ਰਿਹਾ, ਬਾਕੀ ਵੀ ਇਦਾਂ ਹੀ ਖਾਣ ਬੇੜਾ ਗਰਕ ਕਰਨ ਮੁਲਕ ਦਾ। ਇੱਥੇ ਕੋਈ ਜਮਹੂਰੀਅਤ ਨਹੀਂ ਆਣੀ, ਕੋਈ ਕੁਛ ਨਹੀਂ ਆਣਾ, ਇਦਾਂ ਹੀ ਹਿਸਾਬ ਕਿਤਾਬ ਲੈ ਕੇ ਚੱਲੋ ਅੱਗੇ। ਤੇ ਉਹ ਹੁਣ ਜਿਹੜਾ ਨਾ ਆਪਣਾ ਖਾਬ ਦੇਖਦੇ ਆ ਖੜੇ ਹੋਏ ਕਿ ਬਈ ਜਿਹੜਾ ਨਾ ਕੰਮ ਕਿਸੇ ਤਰ੍ਹਾਂ ਅੱਗੇ ਬੰਨੇ ਲੱਗੇ, ਕਿਸੇ ਤਰ੍ਹਾਂ ਇਮਰਾਨ ਖਾਨ ਆਵੇ ਇਹਦੇ ਵਿੱਚ ਤੇ ਆ ਕੇ ਜਿਹੜਾ ਨਾ ਉਹ ਕਬੂਲ ਕਰ ਲਵੇ ਸਿਸਟਮ।
ਬਈ ਉਹ ਕਿੱਦਾਂ ਕਬੂਲ ਕਰ ਲਿਆ ਸਿਸਟਮ? ਆ ਸਾਰਾ ਉਹਦੇ ਕੋਲ ਚੋਰੀ ਕੀਤੀ ਹੋਈ, ਤੁਸੀਂ ਉਹਦਾ ਕਿਸੇ ਦਾ ਮਾਲ ਮਲੂਕਾ ਸਾਰਾ ਚੋਰੀ ਕਰਕੇ ਤਾਂ ਉਹਨੂੰ ਕਹਿੰਦੇ ਆ ਕਿ ਵੀ ਆ ਕੇ ਜਿਹੜਾ ਨਾ ਉਹ ਸਾਡੇ ਨਾਲ ਹੱਥ ਮਿਲਾ ਕੇ ਬਹਿ ਜਾ ਤੇ ਸਾਨੂੰ ਕਹਿ ਬਈ ਆ ਚਲੋ ਮੈਂ ਦਾਨ ਕਰਤਾ ਇਹਨਾਂ ਨੂੰ। ਹਾਂ ਬਈ ਇਹ ਇਹਨਾਂ ਦਾ ਹੀ ਆ, ਚਲੋ ਕੋਈ ਨਹੀਂ। ਏਦਾਂ ਤੇ ਨਹੀਂ ਹੋ ਸਕਦਾ ਚੋਰਾਂ ਨਾਲ। ਬੰਦੂਕ ਦੇ ਜ਼ੋਰ ਤੇ ਤੁਸੀਂ ਕੋਸ਼ਿਸ਼ ਕਰ ਰਹੇ ਆ, ਉਹ ਕਦੀ ਕਿਦੋਂ ਦੇ ਲੱਗੇ ਆ ਬੰਦੂਕ ਦੇ ਜ਼ੋਰ ਤੇ ਕਿ ਬਈ ਆ ਕਿਸੇ ਤਰ੍ਹਾਂ ਸਾਰਾ ਮੰਨ ਲਵੇ ਸਿਸਟਮ ਸਾਡਾ। ਨਾ ਇਮਰਾਨ ਖਾਨ ਅੰਦਰ ਬੈਠਾ ਮੰਨ ਰਿਹਾ, ਨਾ ਜਨਾਬ ਆ ਨੌਜਵਾਨ ਜਿਹੜੇ ਪਾਕਿਸਤਾਨ ਦੇ ਆ ਮੰਨ ਰਿਹਾ। ਹਾਂ ਤੇ ਇਹ ਜਿਹੜੇ ਨੇ ਇਹਨਾਂ ਨੂੰ ਭੜਤੂ ਪਿਆ ਕਿ ਮੁਲਕ ਇਹਨਾਂ ਕੋਈ ਚੱਲਦਾ ਨਹੀਂ ਪਿਆ, ਕਾਬਲੀਅਤ ਹੈ ਨਹੀਂ, ਦਿਮਾਗ ਇਹਨਾਂ ਦਾ ਖਰਾਬ ਆ, ਜ਼ਿਹਨੀ ਮਰੀਜ਼ ਆ। ਹਾਂ ਜਾ ਕੇ ਦਵਾਈ ਲੈ ਕਿਸੇ ਬਾਬਾ ਜੀ ਕਹਿੰਦੇ ਦਵਾਈ ਇਹਨੂੰ ਯਾਰ ਦਵਾਓ, ਕਿਸੇ ਜੇਦੇ ਕੋਲ ਦਵਾਈ ਦਵਾ ਦੇ। ਮੈਂ ਕਿਹਾ ਬਾਬਾ ਜੀ ਜੇਦਾ ਉਹ ਕਮਜ਼ੋਰੀ ਦਾ ਡਾਕਟਰ ਆ, ਮੇਰਾ ਮਤਲਬ ਕਮਜ਼ੋਰੀ ਦਾ ਹਕੀਮ ਹੈ ਜੇਦਾ। ਜੇਦਾ ਦਿਮਾਗੀ ਤਵਾਜ਼ਨ ਦੀ ਦਵਾਈ ਨਹੀਂ ਦਿੰਦਾ। ਅਗਰ ਜੇਦੇ ਕੋਈ ਦਿਮਾਗੀ ਤਵਾਜ਼ਨ ਦੀ ਦਵਾਈ ਹੁੰਦੀ ਤੇ ਜੇਦਾ ਆਪ ਖਾ ਕੇ ਠੀਕ ਹੋ ਜਾਂਦਾ, ਕਿਉਂਕਿ ਜੇਦਾ ਵੀ ਜ਼ਿਹਨੀ ਮਰੀਜ਼ ਆਦਮੀ ਆ ਔਰ ਅਜੀਬ ਔਰ ਗਰੀਬ ਕਿਸਮ ਦੇ ਹੁਲੀਆ ਬਣਾ ਕੇ ਬੈਠਾ ਹੁੰਦਾ, ਮੁੱਛੀਆਂ ਵੱਡੀਆਂ ਕਰਕੇ। ਹਾਂ ਜਿਵੇਂ ਨਾ ਉੱਥੇ ਬੈਠਾ ਅਜੀਬ ਔਰ ਗਰੀਬ ਕਿਸਮ ਦੀ ਬਕਵਾਸੀਅਤ ਜਿਹੜਾ ਨਾ ਉਹ ਕਰ ਰਿਹਾ ਹੁੰਦਾ। ਖੈਰ ਉਹਦੀ ਦਵਾਈ ਨਾ ਕੋਈ ਨਹੀਂ, ਬਾਕੀ ਕਮਜ਼ੋਰੀ ਹੋਏ ਤਾਂ ਉਹ ਦਵਾਈ ਲੈ ਕੇ ਖਾ ਸਕਦਾ ਜ਼ਿਹਨੀ ਮਰੀਜ਼ ਜਿਹੜਾ ਵੀ ਹੋਏ ਵੀ। ਹਾਂ ਕੀ ਪਤਾ ਲੱਗਦਾ ਕਿੰਨੇ ਸਾਰੇ ਤਾਂ ਜ਼ਿਹਨੀ ਮਰੀਜ਼ ਨੇ, ਇੱਕ ਸਭ ਤੋਂ ਵੱਡਾ, ਬਾਕੀ ਛੋਟੇ ਛੋਟੇ ਨੇ। ਜਿਹਨੂੰ ਵੀ ਚਾਹੀਦਾ ਹੋਏ ਜਾ ਕੇ ਜਿਹੜਾ ਨਾ ਇਲਾਜ ਕਰਵਾਇਆ ਆਪਣਾ, ਕਿਉਂਕਿ ਆਵਾਮ ਔਰ ਇਮਰਾਨ ਖਾਨ ਜਿਹੜਾ ਨਾ ਇਹ ਤੁਹਾਡਾ ਇਹ ਗੰਦਾ ਗਲੀਜ਼ ਨਿਜ਼ਾਮ ਜਿਹੜਾ ਨਾ ਉਹ ਨਹੀਂ ਮੰਨਣ ਲੱਗੇ। ਬਾਬਾ ਜੀ ਕਹਿੰਦੇ ਉਹ ਤਾਂ ਗੱਲ ਠੀਕ ਹੋ ਗਈ ਆ ਮਿਰਜ਼ੇ ਦਾ ਕੀ ਹਿਸਾਬ ਕਿਤਾਬ? ਮੈਂ ਕਿਹਾ ਬਾਬਾ ਜੀ ਮਿਰਜ਼ੇ ਦਾ ਹਿਸਾਬ ਕਿਤਾਬ ਆਏਗਾ ਕਿ ਮਿਰਜ਼ਾ ਗਿਆ ਸੀ ਜੇਲ੍ਹ ਦੇ ਵਿੱਚ, ਬਲਕਿ ਗਿਆ ਕੀ ਸੀ, ਮਿਰਜ਼ੇ ਨੂੰ ਜਾਣ ਬੂਝ ਕੇ ਲੈ ਕੇ ਗਏ, ਉੱਥੇ ਜਾ ਕੇ ਰੱਖਿਆ ਜੇਲ੍ਹ ਦੇ ਵਿੱਚ ਤਾਂ ਕਿ ਆ ਸਾਰੀ ਟ੍ਰੇਨਿੰਗ ਕਰਾਈ ਜਾਏ ਉਹਦੀ, ਉਹਨੂੰ ਦੱਸਿਆ ਜਾਏ ਕਿ ਵੀ ਕਿੱਦਾਂ ਜਿਹੜਾ ਨਾ ਉਹਨੂੰ ਕਾਰਵਾਈ ਪਾਣੀ ਹੈ ਨਿਕਲ ਕੇ। ਔਰ ਉਹਦੇ ਬਾਅਦ ਉਹਨੂੰ ਉੱਥੇ ਆਪਣਾ ਖਾਨ ਸਾਹਿਬ ਦੀਆਂ ਜਿਹੜੀਆਂ ਆਵਾਜ਼ਾਂ ਸੁਣਾਈਆਂ ਗਈਆਂ ਰਿਕਾਰਡ ਕਰਕੇ। ਬਾਬਾ ਜੀ ਕਹਿੰਦੇ ਉਹ ਤੇ ਕਹਿੰਦੇ ਕਿ ਮੈਂ ਆਪ ਕੰਨ ਲਾ ਕੇ ਸੁਣੀ। ਮੈਂ ਬਾਬਾ ਜੀ ਝੂਠ ਮਾਰਦਾ, ਝੂਠਾ ਆਦਮੀ ਹੈ, ਬੇਗੈਰਤ ਬੇਸ਼ਰਮ ਆਦਮੀ ਹੈ। ਬਾਬਾ ਜੀ ਕਹਿੰਦੇ ਜਿਹੜਾ ਮਤਲਬ ਹੈ ਕਿ ਹਰਾਮ ਦਾ। ਮੈਂ ਹਾਂਜੀ ਬਾਬਾ ਜੀ ਬਹੁਤ ਵੱਡਾ ਹਰਾਮ ਦਾ ਮਿਰਜ਼ਾ ਬਹੁਤ ਵੱਡਾ, ਉਹ ਹਰਾਮੀ ਪਨ ਕਰ ਰਿਹਾ। ਹਾਂ ਉਹ ਐਵੇਂ ਝੂਠ ਬੋਲ ਰਿਹਾ, ਜੋ ਉਹਨੂੰ ਗੱਲ ਦੱਸੀ ਉਹਨਾਂ ਨੇ ਆ ਕੇ ਆਪਣਾ ਹੈਂਡਰਾਂ ਨੇ, ਉਹ ਆ ਕੇ ਜਿਹੜਾ ਨਾ ਬਕਵਾਸ ਕਰ ਰਿਹਾ। ਬਾਕੀ ਕੁਝ ਸੱਚੀਆਂ ਗੱਲਾਂ ਵੀ ਨੇ ਇਹਦੇ। ਬਾਬਾ ਕਹਿੰਦੇ ਯਾਰ ਸੱਚੀ ਗੱਲ ਕਿਹੜੀ ਇਹਦੇ? ਮੈਂ ਕਿਹਾ ਬਾਬਾ ਜੀ ਉਹ ਜਿਹੜੇ ਕਹਿੰਦੇ ਨਾ ਕਿ ਇਮਰਾਨ ਖਾਨ ਦੇਸੀ ਘੀ ਖਾ ਰਿਹਾ ਉੱਥੇ, ਹੋਏ 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 ਦੇਸੀ ਘੀ ਦੇ ਵਿੱਚ ਕੜਾਈਆਂ ਤਲ ਕੇ ਪਕਾ ਕੇ ਨਾਨ ਪਕੌੜੇ ਸਾਰਾ ਕੁਝ ਖਾ ਰਿਹਾ। ਹਾਂ ਉਹ ਗੱਲ ਮੈਂ ਕਿਹਾ ਸਹੀ ਕਰ ਰਿਹਾ। ਬਾਬੇ ਕਹਿੰਦੇ ਤੈਨੂੰ ਕਿਵੇਂ ਪਤਾ ਕਿ ਆਹ ਸਹੀ ਕਰ ਰਿਹਾ? ਇਹ ਕਿਹੜਾ ਉੱਥੇ ਮੌਜੂਦ ਸੀ ਜਿਹੜਾ ਇਹਨੇ ਦੇਖਿਆ? ਮੈਂ ਕਿਹਾ ਨਹੀਂ ਬਾਬਾ ਜੀ ਇਹ ਦੇਖਿਆ ਨਹੀਂ ਇਹਨੇ, ਇਹਦੀ ਖਸਲਤ ਇਦਾਂ ਦੀ ਹੈ ਕਿ ਸੁਣ ਕੇ ਦੱਸ ਦਿੰਦਾ। ਬੋਲੇ ਤੇਰੇ ਬਾਬਾ ਜੀ ਕਹਿੰਦੇ ਕੁੱਤਾ ਸੁਣ ਕੇ ਦੱਸ ਦਿੰਦਾ। ਮੈਂ ਕਿਹਾ ਹਾਂਜੀ ਉਹੀ ਸਮਝੋ, ਬਲਕਿ ਕੁੱਤਾ ਨੇ ਵੀ ਛੋਟੋ ਸੂਰ ਆ ਬਗੈਰ ਸੂਰ ਆ ਮਿਰਜ਼ਾ ਬਗੈਰ ਹਰਾਮਜ਼ਾਦਾ। ਤਾਂ ਉਠਾ ਕੇ ਬਕਵਾਸ ਕਰ ਰਿਹਾ, ਕਹਿ ਰਿਹਾ ਕਿ ਇਮਰਾਨ ਖਾਨ ਜਿਹੜਾ ਨਾ ਉਹ ਬੜਾ ਜੀ ਆਪਣਾ ਫਰਸਟ੍ਰੇਟਡ ਹੋ ਗਿਆ ਜ਼ਿਹਨੀ ਤੌਰ ਤੇ ਇਹ ਉਹ ਸਾਰਾ। ਉਹ ਬਈ ਮਿਰਜ਼ੇ ਏਦਾਂ ਦੀ ਜਿਹੜੀ ਦਵਾਈ ਤੈਨੂੰ ਦਿੱਤੀ ਨਾ ਜਾ ਕੇ ਇਹਨੂੰ ਘੋਟ ਕੇ ਤੇ ਤੂੰ ਆਪ ਹੀ ਜਿਹੜਾ ਨਾ ਉਹ ਪੀ ਲੈ। ਬਾਬਾ ਜੀ ਕਹਿੰਦੇ ਪੀਣ ਦਾ ਨਾ ਉਹ ਇਹਨੂੰ ਪੀ ਕੇ ਪਿਆ ਕੇ ਨੂੰ ਅਸਰ ਨਹੀਂ ਹੋਣਾ, ਇਹ ਦਵਾਈ ਦੀ ਬੱਤੀ ਬਣਾ ਕੇ ਮਿਰਜ਼ੇ ਨੂੰ ਦਿਓ। ਹਾਂ ਤੇ ਤਾਂ ਕਿ ਇਹਨੂੰ ਕੋਈ ਫਾਕਾ ਹੋਵੇ। ਬਾਕੀ ਬਾਬਾ ਜੀ ਕਹਿੰਦੇ ਉਹ ਕਿੱਦਾਂ ਕੀ ਸੁੰਘਿਆ ਇਹਨੇ ਫਿਰ? ਮੈਂ ਕਿਹਾ ਬਾਬਾ ਜੀ ਸੁੰਘਣਾ ਕੀ ਸੀਗਾ ਉੱਥੇ? ਮੇਰਾ ਮਤਲਬ ਕਿੱਥੇ ਇੰਨੀ ਆਜ਼ਾਦੀ ਆ ਕਿ ਮੇਰਾ ਮਤਲਬ ਪੁਲਿਸ ਵਾਲੇ ਨਹੀਂ ਜਾ ਸਕਦੇ ਉੱਥੇ, ਜਿਹੜੇ ਉੱਥੇ ਅੰਦਰ ਕੰਮ ਕਰਦੇ ਉਹ ਨਹੀਂ ਸੁੰਘ ਸਕਦੇ ਕੁਛ। ਮਿਰਜ਼ੇ ਨੇ ਸੁੰਘ ਲਈ। ਤੇ ਬਾਬਾ ਜੀ ਕਹਿੰਦੇ ਫਿਰ ਕੀ? ਮੈਂ ਕਿਹਾ ਬਾਬਾ ਜੀ ਖਾਸ ਤੌਰ ਤੇ ਉਹ ਆਪਣਾ ਖਾਨ ਸਾਹਿਬ ਤੁਹਾਨੂੰ ਪਤਾ ਕਿ ਉਹ ਖਾਂਦੇ ਪੀਂਦੇ ਨੇ। ਹਾਂ ਵੀ ਕਿ ਜਦੋਂ ਟਾਇਲਟ ਗਏ, ਹਾਂ ਟਾਇਲਟ ਜਾ ਕੇ ਉਹਨਾਂ ਨੇ ਕੀਤੀ ਪੋਟੀ, ਉੱਥੇ ਜਾ ਕੇ ਪੁਲਿਸ ਵਾਲਿਆਂ ਨੇ ਇਹਨਾਂ ਨੇ ਪੋਟੀ ਚੁੱਕੀ ਉਹ ਮਿਰਜ਼ੇ ਕੋਲ ਆਏ। ਬਾਬਾ ਜੀ ਕਹਿੰਦੇ ਯਾਰ ਕੋਈ ਰੋਟੀ ਵੀ ਖਾ ਰਿਹਾ ਹੋਣਾ ਤੇ ਕੀ ਗੱਲ ਕਰ? ਮੈਂ ਕਿਹਾ ਬਾਬਾ ਜੀ ਮੇਰਾ ਜਿੰਮਾ ਉਸ ਪਾਸੇ ਕੋਈ ਰੋਟੀ ਤੁਸੀਂ ਖਾ ਰਹੇ ਹੋ ਖਾ ਰਹੇ ਹੋ, ਹੈ ਕੋਈ ਨਹੀਂ। ਉਹ ਪੋਟੀ ਜਿਹੜੀ ਹੈ ਉਹ ਚੁੱਕੇ ਮਿਰਜ਼ੇ ਨੂੰ ਸੁੰਘਾਏ। ਉਹ ਹੁਣ ਮਿਰਜ਼ਾ ਨੇ ਸੁੰਘੀ ਤੇ ਮਿਰਜ਼ਾ ਸੁੰਘਦਾ ਨਸ਼ੇ ਚਲਾ ਗਿਆ। ਮਿਰਜ਼ਾ ਕਹਿਣ ਲੱਗਾ ਉਹ ਦੇਸੀ ਘਿਓ ਦੀਆਂ ਹਾਏ ਹਾਏ। ਮਿਰਜ਼ਾ ਜਨਾਬ ਟੁੰਨ ਹੋ ਗਿਆ ਉੱਥੇ। ਮਿਰਜ਼ੇ ਨੂੰ ਜਿਹੜਾ ਨਾ ਉਹਨਾਂ ਨੇ ਛਿੱਤਰ ਸੰਘਾਇਆ, ਉਹਨੂੰ ਉਠਾਇਆ। ਮਿਰਜ਼ੇ ਉੱਠ ਕੀ ਹੋ ਗਿਆ? ਤੂੰ ਤਾਂ ਡਿੱਗ ਹੀ ਪਿਆ। ਉਹ ਕਹਿੰਦਾ ਭਾਜੀ ਅਸਲੀ ਔਰ ਨਸਲੀ ਦੇਸੀ ਘੀ ਇਹਦੇ ਚ। ਹਾਂ ਜੋ ਵੀ ਸਿਸਟਮ। ਉਹ ਨਾਲੇ ਕਹਿੰਦਾ ਕੜਾਹੀਆਂ ਦੀ ਖੁਸ਼ਬੂ ਆ ਰਹੀ ਹੈ। ਹਾਂ ਬਹੁਤ ਕਮਾਲ ਜ਼ਬਰਦਸਤ। ਮੈਂ ਕਹਿੰਦਾ ਵਾ ਕਿ ਹਲਵਾ ਪੂਰਾ ਹਲਵਾ। ਹਾਂ ਉਹ ਜਨਾਬ ਉਹਨੇ ਦੱਸਿਆ ਏਦਾਂ, ਉਹ ਸੰਘਾਈ ਉਹਨੂੰ ਤੇ ਉਹਨੂੰ ਕਿਹਾ ਕਿ ਖਾਨ ਸਾਹਿਬ ਦੀ ਸੌਗਾਤ ਆ।
ਤੇ ਆ ਹੁਣ ਤੂੰ ਬਾਹਰ ਜਾ ਕੇ ਦੱਸਣਾ ਕਿ ਭਈ ਆ ਇਹਦੇ ਚ ਦੇਸੀ ਘੀ ਵੀ ਵੇਖ ਸੀਗਾ ਤੇ ਇਹਦੇ ਚ ਕੀ ਹੋਰ ਜਿਹੜੇ ਲਵਾਜ਼ਮਾਤ ਇਹਦੇ ਚ ਤੈਨੂੰ ਨਜ਼ਰ ਆਏ। ਹਾਂ ਤੇ ਉਹ ਜਨਾਬ ਜਿਹੜਾ ਨਾ ਬਾਬਾ ਜੀ ਕਹਿੰਦੇ ਯਾਰ ਉਹ ਤਾਂ ਠੀਕ ਆ ਮਤਲਬ ਸੁਣ ਕੇ, ਲੇਕਿਨ ਆ ਜਿੱਦਾਂ ਮਿਰਜ਼ਾ ਦੱਸ ਰਿਹਾ ਮੈਨੂੰ ਲੱਗਦਾ ਇਹਨੇ ਟੇਸਟ ਵੀ ਕੀਤਾ ਆ ਦੇਸੀ ਘੀ ਇਹਨੇ ਟੇਸਟ ਵੀ ਕੀਤਾ ਨਾ ਮੋਰਜੇ। ਮੈਂ ਕਿਹਾ ਬਾਬਾ ਜੀ ਬਿਲਕੁਲ ਕੀਤਾ ਸੀਗਾ। ਤੇ ਬਾਬਾ ਜੀ ਕਹਿੰਦੇ ਮਤਲਬ ਖਾਣ ਫਿਰ ਆਪਣਾ ਦੇਸੀ ਘੀ ਖਾ ਕੇ ਤੇ ਆ ਹਿਸਾਬ ਕਿਤਾਬ ਲਾ। ਮੈਂ ਕਹਿੰਦਾ ਨਹੀਂ ਬਾਬਾ ਜੀ ਉੱਥੇ ਕਿੱਥੇ ਦੇਸੀ ਘੀ। ਹਾਂ ਆ ਕਿਸੇ ਆ ਜਿਹੜਾ ਜੇਲਰ ਨੀਗਾ ਜਿਹੜਾ ਆਪਣਾ ਜਿਹੜਾ ਉੱਥੇ ਕੀ ਉਹਨੂੰ ਕਹਿੰਦੇ ਨੇ ਸੁਪਰੀਡੈਂਡੈਂਟ ਜਿਹੜਾ ਵਾ ਉਹ ਜੇਲਰ ਜਿਹੜਾ ਵਾ ਨਾ ਉਹਦੀਆਂ ਤਾਰੀਫਾਂ ਮਿਰਜ਼ਾ ਕਰ ਰਿਹਾ ਬੈਠਾ। ਹਾਂ ਪ੍ਰੋਗਰਾਮ 'ਚ ਬੈਠ ਕੇ ਕਹਿ ਰਿਹਾ ਇੱਕ ਪੋਡਕਾਸਟ ਦੇ ਵਿੱਚ ਕਹਿੰਦਾ ਵਾ ਕਿ ਜਨਾਬ ਆ ਜਿਹੜਾ ਨਾ ਇਹ ਬਹੁਤ ਸ਼ਰੀਫ ਆਦਮੀ ਆ, ਬੜਾ ਪੜ੍ਹਿਆ ਲਿਖਿਆ ਜੇਲਰ ਆ ਔਰ ਇਹਦੀਆਂ ਅਜ਼ਮਤਾਂ ਬਿਆਨ ਕਰ ਰਿਹਾ ਉਸ ਬੇਗੈਰਤ ਬੇਸ਼ਰਮ ਆਦਮੀ ਦੀ ਜਿਹੜਾ ਮੁਲਾਕਾਤ ਨਹੀਂ ਹੋਣ ਦੇ ਰਿਹਾ, ਜਿਹੜਾ ਕਿ ਕਰਨਲ ਦਾ ਗੁਲਾਮ ਹੈ, ਕਰਨਲ ਦੇ ਕਹੇ ਤੇ ਜਿਹੜਾ ਨਾ ਉਹ ਆਇਨ ਦੇ ਖਿਲਾਫ ਕਾਨੂੰਨ ਦੀ ਖਿਲਾਫ ਵਰਜੀ ਕਰ ਰਿਹਾ। ਮਿਰਜ਼ਾ ਵਾਲਾ ਬੈਠਾ ਉਹਦੀਆਂ ਤਾਰੀਫਾਂ ਕਰ ਰਿਹਾ ਕਿ ਵੀ ਬੱਲੇ ਨਹੀਂ ਬੱਲੇ ਆ ਸਾ ਨੇਕੋ ਪਰਹੇਜ਼ਗਾਰ ਇੰਨਾ ਪੜ੍ਹਿਆ ਲਿਖਿਆ ਬੰਦਾ। ਮੈਂ ਕਹਿੰਦਾ ਕਿ ਆ ਪਾਕਿਸਤਾਨ ਦੇ ਮੁਕੱਦਰ ਖੁੱਲ ਗਏ ਜੇਲਰ ਆਇਆ ਜੋ ਹਾਂ ਬੇਗੈਰਤ ਬੇਸ਼ਰਮ ਆਦਮੀ ਜਿਹੜਾ ਆ ਤਾਰੀਫਾਂ ਕਰੇ। ਬਾਬਾ ਜੀ ਕਹਿੰਦੇ ਇਹਦੀ ਕੀ ਵਜ੍ਹਾ ਹੋ ਸਕਦੀ। ਮੈਂ ਕਿਹਾ ਬਾਬਾ ਜੀ ਇਹਦੀ ਵਜ੍ਹਾ ਤੁਸੀਂ ਦੱਸੋ। ਬਾਬਾ ਜੀ ਕਹਿੰਦੇ ਲੈ ਫਿਰ ਫੜਿਆ ਗਿਆ ਕੰਮ। ਮੈਂ ਕਿਹਾ ਬਾਬਾ ਜੀ ਕੀ। ਬਾਬਾ ਜੀ ਕਹਿੰਦੇ ਉਹ ਜਿਹੜੀ ਸੁੰਘੀ ਆ ਨਾ ਮਿਰਜ਼ੇ ਨੇ ਉਹ ਜੇਲਰ ਦੀ ਹੋਣੀ ਹੈ, ਉਹ ਦੇਸੀ ਕੇ ਜੇਲਰ ਨੇ ਖਾਧਾ ਹੋਣਾ। ਬਾਬਾ ਜੀ ਕਹਿੰਦੇ ਤਾਂ ਹੀ ਇਹ ਨਸ਼ੇ 'ਚ ਬੈਠਾ ਨਾ ਇਹ ਉਹਦੀਆਂ ਤਾਰੀਫਾਂ ਕਰ ਰਿਹਾ ਕਿ ਬੱਲੇ ਨਹੀਂ ਬੱਲੇ ਤੇ ਆਹੋ ਨਹੀਂ ਆ ਲੱਕੀ ਸੁਣ